ਚੱਲ ਹਾਂਜੀ ਚੱਲ ਮੇਰਾ ਪੁੱਤ ਉਹਦੇ ਵਿੱਚ 1 ਵੀ ਆਈ, ਚੱਲ ਮੇਰਾ ਪੁੱਤ 1 ਵੀ ਆਈ, ਹੁਣ 2 ਆ ਗਈ। ਉਹ ਕਰੋਨਾ ਤੋਂ ਪਹਿਲਾਂ ਹੋਈ ਸੀ ਰਿਲੀਜ਼, ਲੇਕਿਨ ਉਹ ਦੁਬਾਰਾ ਤਾਂ ਸ਼ੂਟ ਹੋਈ ਮੇਰਾ ਖਿਆਲ। ਔਰ ਮੈਂ ਤੁਹਾਨੂੰ ਦੱਸਾਂ ਕਿ 3 ਵੀ ਬਿਲਕੁਲ ਤਿਆਰ ਪਈ ਹੈ। ਅੱਛਾ ਹਾਂਜੀ ਅੱਛਾ। ਇਹਦੇ ਵਿੱਚ ਉੱਥੇ ਆਪਣਾ ਜੱਲਿਆਂ ਵਾਲੇ ਬਾਗ ਚੋਂ ਲੰਘ ਕੇ ਮੇਰੇ ਵਾਲਦ ਸਾਹਿਬ ਕਹਿੰਦੇ ਸੀ ਕੰਮ ਤੇ ਜਾਂਦੇ ਹੁੰਦੇ ਸੀਗੇ, ਉਹ ਵੀ ਗੱਡੀ ਲਾ ਕੇ ਕੰਮ ਵੀ ਹੁੰਦਾ ਹੀ ਕਰਦੇ, ਉਹ ਵੀ ਗੱਡੀ ਲਾ ਕੇ ਸੜਕ 'ਚ ਕਹਿੰਦੇ ਆ ਪੂੜੀਆਂ ਦੇ ਦੇ ਕਾਕਾ, ਆ ਦਹੀਂ ਦੇ ਦੇ, ਤੇ ਅਸੀਂ ਵੀ ਇੰਝ ਹੀ ਕਹਿੰਦੇ। ਅਸੀਂ ਉਹ ਸਰਦਾਰ ਬੋਲ ਰਿਹਾ ਨਾ, ਤੇ ਅਸੀਂ ਵੀ ਪੰਜਾਬੀ, ਤੇ ਸਾਨੂੰ ਉਹ ਖੁਸ਼ਬੂ ਆਉਂਦੀ ਹੈ, ਸਾਨੂੰ ਖਿੱਚਦੀ ਆਪਣੇ ਨਾਲ ਕਿ ਉਹ ਸਰਦਾਰ ਗੱਲ ਕਰ ਰਿਹਾ, ਯਾਰ ਗੱਲ ਤੇ ਕਰੀ। ਜਦੋਂ ਅਸੀਂ ਪੰਜਾਬੀ ਬੋਲਦੇ ਉਹ ਵੀ ਸਾਨੂੰ ਗੌਰ ਨਾਲ ਸੁਣਦੇ ਆ। ਦੀਪ ਗਿੱਲ, ਉਹਨਾਂ ਨਾਲ ਮੇਰੀ ਰੋਜ਼ ਗੱਲ ਹੁੰਦੀ। ਅੱਛਾ ਅੱਛਾ। ਔਰ ਉਹਨਾਂ ਦੀ ਜਿਹੜੀ ਵਾਈਫ ਸਾਡੀ ਭੈਣ ਆ, ਉਹ ਵੀ ਬਹੁਤ ਅੱਛੀ ਕਿਆ ਕਹਿੰਦੇ, ਉਹ ਰੋਜ਼ ਗੱਲਾਂ ਬਾਤਾਂ ਹੁੰਦੀਆਂ ਨੇ। ਹੁਣ ਤੇ ਵਿੱਚ ਹੁਣ ਇਹਨੂੰ ਵੀ ਤਾਂ ਖਤਮ ਕਰ ਦਿਓ ਨਾ, ਫਿਰ ਇਹ ਵੀ ਕਿਉਂ ਹੁੰਦੀਆਂ ਗੱਲਾਂ। ਹਾਂ ਇਹ ਵੀ ਗੱਲ ਹੈ, ਇਹਦੇ 'ਚ ਵੀ ਤਾਰਾਂ ਲਾ ਦਿਓ, ਇਹਦੇ 'ਚ ਵੀ ਤਾਰਾਂ ਲਾ ਦਿਓ। ਇਹ ਤੇ ਹਵਾ 'ਚ ਹੁੰਦੀਆਂ ਨਾ ਗੱਲਾਂ, ਇਹਨੂੰ ਤਾਂ ਨਹੀਂ ਕੋਈ ਰੋਕ ਸਕਦਾ। अस्सलाम वालेकुम दोस्तों, मैं नासिर ढिल्लों। ਤੁਸੀਂ ਇਸ ਵੇਲੇ ਜੁੜੇ ਹੋ ਸਾਡੇ ਨਾਲ ਪੰਜਾਬੀ ਲਹਿਰ YouTube ਚੈਨਲ। ਉਹਦੇ ਨਾਲ ਤੁਸੀਂ ਸਾਨੂੰ ਪੰਜਾਬ ਟੂਡੇ ਤੇ ਵੀ ਵੇਖ ਸਕਦੇ ਹੋ। ਪੰਜਾਬ ਨੂੰ ਲੈ ਕੇ, ਪੰਜਾਬੀ ਜ਼ੁਬਾਨ ਨੂੰ ਲੈ ਕੇ ਤੇ ਕੰਮ ਕਰੀਦਾ। ਜਿਹੜੇ ਲੋਕਾਂ ਨੇ ਇਹਦੇ ਤੇ ਕੰਮ ਕੀਤਾ, ਆਪਣਾ ਲੋਹਾ ਮਨਵਾਇਆ, ਉਹਨਾਂ ਦੀਆਂ ਕਹਾਣੀਆਂ, ਸਟੋਰੀਆਂ ਵੀ ਤੁਹਾਡੇ ਤੱਕ ਲੈ ਕੇ ਆਈ ਦੀਆਂ। ਸਾਡੇ ਪਾਕਿਸਤਾਨ ਦੇ, ਸਾਡੇ ਪੰਜਾਬ ਦੇ, ਬਲਕਿ ਜੇ ਮੈਂ ਗੱਲ ਕਰਾਂ ਵੀ ਉਧਰਲੇ ਪੰਜਾਬ 'ਚ ਜ਼ਿਆਦਾ ਉਹਨਾਂ ਦੀ ਆਡੀਅੰਸ ਵੇਖਣ ਵਾਲੇ ਨੇ। अलबेला जी वो साडे नाल मौजूद ने। सर अस्सलाम वालेकुम। बहुत शुक्रिया नासिर साहब, वेलकम। पहलों तो सारिਆਂ ਨਾਲ ਤੁਹਾਡਾ ਬਹੁਤ ਸ਼ੁਕਰੀਆ। ਅਸੀਂ ਤੁਹਾਡੇ ਕੋਲ ਆਉਣਾ ਸੀ ਤੇ ਤੁਸੀਂ ਆ ਗਏ। ਨਹੀਂ ਮੈਂ ਤੇ ਆਪਣੇ ਜਿਹੜੇ ਸਾਨੂੰ ਦੇਖ ਰਹੇ ਨੇ ਉਹਨਾਂ ਨੂੰ ਮੈਂ ਪਿਆਰ ਭਰਾ ਸਲਾਮ, ਸਤਿ ਸ੍ਰੀ ਅਕਾਲ ਤੇ ਨਮਸਤੇ ਵੀ ਕਹਿ ਦਾਂਗਾ, ਕਿਉਂਕਿ ਪੂਰੀ ਦੁਨੀਆ ਹੀ ਦੇਖ ਰਹੀ ਹੈ, ਸਾਰੀ ਦੁਨੀਆ ਸਾਨੂੰ ਦੇਖਦੀ ਹੈ। ਗੁੱਡ ਇਵਨਿੰਗ ਵੀ ਕਹਿੰਦੇ, ਗੁੱਡ ਇਵਨਿੰਗ ਵੀ ਕਹਿੰਦੇ, ਗੁੱਡ ਇਵਨਿੰਗ ਵੀ ਕਹਿ ਦਿੰਦੇ ਆ। ਤੇ ਅਸੀਂ ਪੰਜਾਬ 'ਚ ਪੈਦਾ ਹੋਏ ਆ, ਜ਼ਾਹਰ ਇਹੀ ਸਾਡੀ ਮਿੱਟੀ ਹੈ, ਤੇ ਇਸ ਤੋਂ ਇਲਾਵਾ ਅਸੀਂ ਕਿੱਥੇ ਜਾਣਾ। ਤੇ ਤੁਹਾਡੇ ਚੈਨਲ ਦਾ ਨਾਂ ਹੀ ਬੜਾ ਅੱਛਾ ਹੈ, ਪੰਜਾਬੀ ਲਹਿਰ। ਪੰਜਾਬੀ ਲਹਿਰ, ਤੇ ਪੰਜਾਬ ਦੀ ਲਹਿਰ ਦੇਖ ਲਓ ਕਿੱਥੇ ਜਾ ਰਹੀ ਹੈ, ਕਿੱਥੇ ਲਹਿਰ ਜਾ ਰਹੀ ਹੈ। ਅਸੀਂ ਉਹ ਬਾਰਡਰ ਨਹੀਂ ਮਿਲਦੀ ਪੰਜਾਬੀ। ਮੈਂ ਕਹਿੰਦਾ ਲਹਿਰਾਂ ਜਿਹੜੀਆਂ ਉਹ ਬਾਰਡਰ ਨਹੀਂ ਮਿਲਦੀਆਂ, ਬਲਕਿ ਲਹਿਰਾਂ ਬਹਿਰਾਂ ਹੋ ਗਈਆਂ ਕਿ ਪੰਜਾਬੀਆਂ ਦੀਆਂ। ਸਰ ਬਹੁਤ ਸ਼ੁਕਰੀਆ। ਅਬਦੁੱਲਾ ਜੀ ਥੋੜਾ ਜਿਹਾ ਮੈਨੂੰ ਦੱਸ ਦਿਓ, ਜੇ ਆਪਾਂ ਸਟਾਰਟਿੰਗ ਦੇ ਪਿੱਛੋਂ ਦੀ ਗੱਲ ਕਰਦੇ ਹਾਂ ਵੀ ਤੁਹਾਡਾ ਪਿਛੋਕੜ ਕਿੱਥੋਂ ਦਾ, ਕਿਹੜੇ ਸ਼ਹਿਰ ਤੋਂ ਬਿਲੋਂਗ ਕਰਦੇ ਹੋ? ਨਹੀਂ, ਜੇ ਤੇ ਤੁਸੀਂ ਮੇਰੇ ਵੱਡਿਆਂ ਦਾ ਪੁੱਛੋਗੇ ਤੇ ਅਸੀਂ ਹਾਂ ਅੰਮ੍ਰਿਤਸਰ ਦੇ। ਅੰਮ੍ਰਿਤਸਰ ਦੇ? ਹਾਂਜੀ। ਅੰਮ੍ਰਿਤਸਰ ਨਹੀਂ, ਅੰਮ੍ਰਿਤਸਰ ਨਹੀਂ, ਨਾਂ ਤੇ ਅੰਮ੍ਰਿਤਸਰ ਹੈ ਨਾ, ਅਸੀਂ ਅੰਮ੍ਰਿਤਸਰ ਕਹਿੰਦੇ, ਅੰਮ੍ਰਿਤਸਰ ਵਾਲੇ ਕਹਿੰਦੇ ਅੰਮ੍ਰਿਤਸਰ ਹੈ। ਕਿ ਉੱਥੇ ਆਪਣਾ ਜੱਲਿਆਂ ਵਾਲੇ ਬਾਗ ਚੋਂ ਲੰਘ ਕੇ ਮੇਰੇ ਵਾਲਦ ਸਾਹਿਬ ਕਹਿੰਦੇ ਸੀ ਕੰਮ ਤੇ ਜਾਂਦੇ ਹੁੰਦੇ ਸੀਗੇ, ਤੇ ਉੱਥੇ ਸੁਲਤਾਨ ਪਿੰਡ ਕੋ ਹੈਗਾ ਸੁਲਤਾਨ। ਮੈਂ ਗਿਆ ਵਾਂ ਉੱਥੇ, ਜੱਲਿਆਂ ਵਾਲੇ ਬਾਗ ਵੀ ਮੈਂ ਦੇਖ ਕੇ ਆਇਆ, ਗੋਲਡਨ ਟੈਂਪਲ ਵੀ ਗਿਆ ਵਾਂ। ਤੇ ਉੱਥੇ ਮੈਂ ਜਦੋਂ ਫਿਰਿਆ ਤੇ ਮੈਨੂੰ ਲੱਗਾ ਹੀ ਨਹੀਂ ਕਿ ਇਹ ਲਾਹੌਰ ਹੈ ਜਾਂ ਅੰਮ੍ਰਿਤਸਰ ਹੈ, ਸਿਰਫ ਮੈਂ ਮਤਲਬ ਕਲਚਰ ਹੀ ਇੱਕੋ ਸਾਡਾ। ਸਾਈਕਲ ਵੀ ਉਂਝ ਹੀ ਖਿਲਾਰਦੇ, ਅਸੀਂ ਵੀ ਉਂਝ ਹੀ ਖਿਲਾਰਦੇ। ਉਹ ਵੀ ਗੱਡੀ ਲਾ ਕੇ ਕੰਮ ਹੀ ਹੁੰਦਾ ਹੀ ਕਰਦੇ, ਉਹ ਵੀ ਗੱਡੀ ਲਾ ਕੇ ਸੜਕ 'ਚ ਕਹਿੰਦੇ ਆ ਪੂੜੀਆਂ ਦੇ ਦੇ ਕਾਕਾ, ਆ ਦਹੀਂ ਦੇ ਦੇ, ਤੇ ਅਸੀਂ ਵੀ ਇੰਝ ਹੀ ਕਹਿੰਦੇ, ਅਸੀਂ ਵੀ ਇਦਾਂ ਹੀ ਕਰਦੇ। ਤੇ ਸਾਡਾ ਕਲਚਰ ਵੀ ਇੱਕ ਆ, ਸਾਡੀ ਜ਼ੁਬਾਨ ਵੀ ਇੱਕ ਆ, ਔਰ ਸਾਡੀਆਂ ਮੁਹੱਬਤਾਂ ਵੀ ਇੱਕ ਆ। ਔਰ ਉਸ ਤੋਂ ਬਾਅਦ ਅਸੀਂ ਜਦੋਂ ਬਾਹਰ ਦੇ ਮੁਲਕਾਂ 'ਚ ਡਰਾਮਾ ਕਰਨ ਜਾਈਦਾ, ਤੇ ਜਿੰਨੇ ਵੀ ਸਰਦਾਰ ਭਰਾਈ, ਚੀਮੇ, ਜੱਟ, ਸਿੰਧੂ, ਜਿੰਨੇ ਵੀ ਜ਼ਾਹਰ ਹੈ, ਉਹੀ ਜ਼ਾਤਾਂ ਇੱਧਰ ਨੇ, ਉਹੀ ਉੱਧਰ ਨੇ, ਤੇ ਉਹ ਬੜੀ ਮੁਹੱਬਤ ਕਰਦੇ, ਬੜਾ ਪਿਆਰ ਕਰਦੇ। ਉਹ ਵੇਲੇ ਮੈਨੂੰ ਗੱਲ ਯਾਦ ਆ ਗਈ, ਮੈਨੂੰ ਅਕਸਰ ਇੰਟਰੈਕਸ਼ਨ ਰਹਿੰਦੀ ਉਹਨਾਂ ਲੋਕਾਂ ਦੇ ਨਾਲ ਨਾ। ਆਂਦੇ ਯਾਰ ਜਿਹੜਾ ਪਹਿਲੀ ਵਾਰੀ ਗੱਲ ਕਰਦਾ ਨਾ, ਯਾਰ ਤੁਸੀਂ ਤੇ ਉਦਾਂ ਹੀ ਬੋਲਦੇ ਜੀ, ਉਹ ਯਾਰ ਤੁਸੀਂ ਤੇ ਬੋਲੀ ਹੋ ਜੀ। ਮੈਂ ਕਿਹਾ ਜੀ ਮੂੰਹ ਜੀ ਉਹੋ ਜਿਹਾ। ਅਸੀਂ ਗਾਲਾਂ ਵੀ ਇੱਕੋ ਜਿਹੀਆਂ ਕੱਢਦੇ, ਉਹ ਵੀ ਕੱਢਦੇ, ਅਸੀਂ ਵੀ ਕੱਢ, ਸਾਰਾ ਕੁਝ ਇੱਕੋ ਜਿਹਾ। ਅੱਛਾ, ਇੱਥੇ ਪਾਕਿਸਤਾਨ ਦੇ ਵਿੱਚ ਕਿੱਥੋਂ ਬਿਲੋਂਗ ਕਰਦੇ? ਪਾਕਿਸਤਾਨ ਦੇ ਵਿੱਚ ਅਸੀਂ ਮਤਲਬ ਇਸ ਵੇਲੇ ਤੇ ਲਾਹੌਰ ਰਹਿ ਰਹੇ ਹਾਂ, 25 ਸਾਲ ਹੋ ਗਏ, ਲੇਕਿਨ ਸਾਡਾ ਜਿਹੜਾ ਪਿਛਲਾ ਸ਼ਹਿਰ ਸੀਗਾ ਉਹ ਉਕਾੜਾ ਬੰਗਲਾ ਗੁਗੇਰਾ ਦੇ ਨਾਲ ਹੀ, ਮਤਲਬ ਉਦੋਂ ਇੱਕ ਦੌਰ ਹੁੰਦਾ ਸੀ, ਉਦੋਂ ਮਿੰਟ ਕੁਮਰੀ ਸਾਹੀਵਾਲ ਜਿਹਨੂੰ ਕਹਿੰਦੇ ਆ, ਉਹ ਜ਼ਿਲ੍ਹਾ ਹੁੰਦਾ ਸੀ, ਤੇ ਤਹਿਸੀਲ ਉਕਾੜਾ ਸੀ, ਤੇ ਹੁਣ ਜ਼ਿਲ੍ਹਾ ਖੁਦ ਆ, ਜ਼ਿਲ੍ਹਾ ਬਣ ਗਿਆ, ਸਾਹੀਵਾਲ ਡਿਵੀਜ਼ਨ ਹੋ ਗਿਆ। ਅੱਛਾ ਭਾਈ ਇਹ ਦੱਸੋ ਮੈਨੂੰ ਵੀ ਜਿਸ ਨੂੰ ਜਾਣੇ ਆਪਾਂ, ਉਹ ਗੱਲ ਸਟਾਰਟ ਹੋਈ ਨਾ ਅੰਮ੍ਰਿਤਸਰ ਦੀ, ਵੀ ਉਹਨਾਂ ਲੋਕਾਂ ਦੀ ਪਹਿਲਾਂ ਗੱਲ ਕਰ ਲੈਂਦੇ ਆ। ਬਿਲਕੁਲ। ਵੀ ਜਦੋਂ ਮਿਲਦੇ ਆ ਉਹਨਾਂ ਲੋਕਾਂ ਨੂੰ, ਜਿਹੜੀ ਅਸੀਂ ਵੇਖਦੇ ਹਾਂ ਵੀ 70-75 ਸਾਲਾਂ ਤੋਂ ਜਿਹੜੀ ਮੀਡੀਆ ਦੇ ਵਿੱਚ, ਵੈਸੇ ਤਾਂ ਇੱਕ ਦੂਜੇ ਨਾਲ ਅਸੀਂ ਹੁਣ ਜਦੋਂ ਹੋਏ ਆ, ਇੰਟਰੈਕਟ ਹੋਏ ਆ,
ਸਾਨੂੰ ਨਹੀਂ ਲੱਗਦਾ ਵੀ ਯਾਰ ਸਾਡੇ 'ਚ ਕੋਈ ਫਰਕ ਹੈ, ਆਵਾਮ 'ਚ ਫਰਕ ਹੈ। ਨਹੀਂ ਐਸੀ ਕੋਈ ਹੇਟ ਜਾਂ ਕੋਈ ਨਫ਼ਰਤ ਪਾਈ ਗਈ ਹੈ, ਜਾਂ ਕਿ ਉਹ ਤੁਹਾਨੂੰ ਦੂਜੇ ਪਾਸੇ ਦੀ ਆਪਾਂ ਗੱਲ ਕਰੀਏ ਵੀ ਉਹ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਤੁਹਾਨੂੰ ਫੀਲ ਹੋਇਆ ਉਹਨਾਂ ਦੇ ਵਿੱਚ ਜਾ ਕੇ? ਦੇਖੋ ਚੰਗੇ ਮਾੜੇ ਹਰ ਜਗ੍ਹਾ ਤੇ ਹੀ ਹੁੰਦੇ ਬਿਲਕੁਲ, ਲੇਕਿਨ ਮੈਂ ਨਾ ਅੱਛੇ ਲੋਕਾਂ ਦੀ ਤਾਦਾਦ ਜ਼ਿਆਦਾ ਹੋਣੀ ਚਾਹੀਦੀ ਹੈ, ਔਰ ਹੁੰਦੀ ਵੀ ਹੈ। ਹਾਂਜੀ। ਤੇ ਉਹ ਜੱਸੀ ਤੇ ਉਹਨਾਂ ਨੂੰ ਜਦੋਂ ਬੋਲਦੇ ਆ ਸੁਣੀਦਾ, ਉਹ ਸਰਦਾਰ ਬੋਲ ਰਿਹਾ ਨਾ, ਤੇ ਅਸੀਂ ਵੀ ਪੰਜਾਬੀ, ਤੇ ਸਾਨੂੰ ਉਹ ਖੁਸ਼ਬੂ ਆਉਂਦੀ, ਉਹ ਸਾਨੂੰ ਖਿੱਚਦੀ ਆਪਣੇ ਵੱਲ ਕਿ ਉਹ ਸਰਦਾਰ ਗੱਲ ਕਰ ਰਿਹਾ, ਯਾਰ ਗੱਲ ਤੇ ਕਰੀਏ। ਜਦੋਂ ਅਸੀਂ ਪੰਜਾਬੀ ਬੋਲਦੇ ਉਹ ਵੀ ਸਾਨੂੰ ਗੌਰ ਨਾਲ ਸੁਣਦੇ ਆ, ਔਰ ਪਿਆਰ ਵੀ ਦਿੰਦੇ ਆ, ਬੜਾ ਮਾਣ ਵੀ ਦਿੰਦੇ ਆ। ਤੇ ਮੈਂ ਤਾਂ ਕਹਿੰਦਾ ਕਿ ਨਫ਼ਰਤਾਂ ਮਤਲਬ ਪਤਾ ਨਹੀਂ ਹੁਣ ਕਿਹੜੀ ਗੱਲ ਦੀਆਂ, ਮੈਨੂੰ ਨਹੀਂ ਸਮਝ ਲੱਗਦੀ। ਇਹ ਮੈਨੂੰ ਲੱਗਦਾ ਜ਼ਿਆਦਾ ਦੇਰ ਨਹੀਂ ਹੈ ਹੁਣ, ਜਿੰਨਾ ਸੋਸ਼ਲ ਮੀਡੀਆ ਤੇ ਆਪਾਂ ਜੁੜਦੇ ਜਾਂਦੇ ਇੱਕ ਦੂਜੇ ਨਾਲ, ਇਹ ਜ਼ਿਆਦਾ ਪਹਿਲੇ ਦੇਖੋ ਵਾਕਈ ਹੈ ਅੱਲਾ ਭਲਾ ਕਰੇ ਗੋਰਿਆਂ ਦਾ, ਜਿਨ੍ਹਾਂ ਨੇ ਇਹ ਸਿਸਟਮ ਕਰ ਦਿੱਤਾ, ਦੁਨੀਆ ਪੂਰੀ ਗਲੋਬਲ ਕਰਤੀ। ਪਹਿਲਾਂ ਤੇ ਉਹਨਾਂ ਦਾ ਹੀ ਭਲਾ ਕਰੇ ਵੀ ਜਿਨ੍ਹਾਂ ਨੇ ਸਾਨੂੰ ਇਹ ਸਾਰਾ ਇੱਥੋਂ ਤੱਕ ਪਹੁੰਚਾਇਆ, ਉਹਨਾਂ ਦੀ ਟੈਕਨੋਲੋਜੀ ਤੇ ਹੀ ਲਾਗੇ ਵਿਚਾਰ। ਅਸੀਂ ਗੋਰਿਆਂ ਨੂੰ ਕੱਢਣ ਦਿਆ ਸੀ। ਹੁਣ ਪਤਾ ਜਦੋਂ ਜ਼ਾਹਰ ਪਾਰਟੀਸ਼ਨ ਹੋਈ ਆ, ਉਸ ਤੋਂ ਪਹਿਲੇ ਗੋਰਿਆਂ ਦੇ ਖਿਲਾਫ ਹੀ ਸੀ, ਮੁਸਲਮਾਨ ਵੀ, ਸਰਦਾਰ ਭਰਾ ਵੀ ਸਾਡੇ। ਸਭ ਤੋਂ ਜ਼ਿਆਦਾ ਜਦੋਜਹਿਦ ਕੀਤੀ ਇਹਨਾਂ ਨੇ ਪੰਜਾਬ ਦੇ ਸੂਰਮਿਆਂ ਨੇ। ਬਿਲਕੁਲ ਬਿਲਕੁਲ। ਤੇ ਉਦੋਂ ਕਹਿੰਦੇ ਅੰਗਰੇਜ਼ ਨੂੰ ਕੱਢੋ, ਤੇ ਹੁਣ ਸਾਰੇ ਕਹਿੰਦੇ ਮੈਂ ਯਾਰ ਅਮਰੀਕਾ ਜਾਣਾ, ਕੋਈ ਕਹਿੰਦਾ ਮੈਂ ਇੰਗਲੈਂਡ ਜਾਣਾ, ਤੇ ਫੇਰ ਕੱਲ ਹੀ ਉੱਧਰ ਜਾਈ ਜਾਂਦੇ, ਅੱਛਾ ਭਾਈ, ਇਸ ਤਰ੍ਹਾਂ ਕਿ ਜਿਵੇਂ ਹੁਣ ਆ ਰਹੀ ਅੱਗੋਂ ਫਿਲਮ ਥੋੜੇ ਦਿਨਾਂ ਤੱਕ, ਚੱਲ ਮੇਰਾ ਪੁੱਤ, ਤੇ ਉਹਦੇ ਵਿੱਚ 1 ਵੀ ਆਈ, ਚੱਲ ਮੇਰਾ ਪੁੱਤ 1 ਵੀ ਆਈ, ਹੁਣ 2 ਆ ਗਈ। ਉਹ ਕਰੋਨਾ ਤੋਂ ਪਹਿਲਾਂ ਹੋਈ ਸੀ ਰਿਲੀਜ਼, ਲੇਕਿਨ ਉਹ ਦੁਬਾਰਾ ਤੋਂ ਸ਼ੂਟ ਹੋਈ ਮੇਰਾ ਖਿਆਲ। ਔਰ ਮੈਂ ਤੁਹਾਨੂੰ ਦੱਸਾਂ ਕਿ 3 ਵੀ ਬਿਲਕੁਲ ਤਿਆਰ ਪਈ ਹੈ। ਅੱਛਾ ਹਾਂਜੀ। ਅੱਛਾ, ਇਹਦੇ ਵਿੱਚ ਜਿਵੇਂ ਹੁਣ ਲੋਕ ਕੋਲੈਬੋਰੇਸ਼ਨ ਦੇ ਨਾਲ ਇੱਧਰ ਦੇ ਤੇ ਉੱਧਰ ਦੇ ਆਰਟਿਸਟ ਇਕੱਠੇ ਹੋਏ ਆ, ਲੋਕਾਂ 'ਚ ਕਿਉਰਿਓਸਿਟੀ ਬੜੀ ਵੇਖਣ ਦੀ, ਇੱਧਰ ਵਾਲਿਆਂ ਨੂੰ ਵੀ ਉੱਧਰ ਵਾਲਿਆਂ ਨੂੰ ਵੀ, ਪੰਜਾਬੀਆਂ ਨੂੰ ਵੀ, ਯਾਰ ਇਹ 2 ਪੰਜਾਬ ਜਾਂ 2 ਭਰਾ ਜਿਵੇਂ ਮਿਲਦੇ ਆ। ਉਹ ਵਾਕਈ ਉਹ ਜਦੋਂ 2 ਭਰਾ ਮਤਲਬ ਇੱਕ, ਉਹ ਦੇਖੋ ਡਾਇਰੈਕਟਰ ਜਾਂ ਪ੍ਰੋਡਿਊਸਰ ਦੀ ਸੋਚ ਹੈਗੀ ਸੀ ਕਿ ਇਹਨਾਂ ਨੂੰ ਇੱਕ ਕਰ ਦੇਈਏ, ਉਹਨੇ ਫਿਲਮ 'ਚ ਇੱਕ ਕਰਤਾ, ਉਹ ਵੇਖਣ ਵਾਲੇ ਜਦੋਂ ਸਿਨੇਮੇ 'ਚ ਗਏ ਉੱਥੇ ਵੀ ਇੱਕ ਹੋ ਗਏ। ਬਿਲਕੁਲ। ਤੇ ਉੱਥੇ ਉਹ ਮਤਲਬ ਖੁਸ਼ਬੂ ਨਜ਼ਰ ਆਉਂਦੀ ਕਿ ਸਿਰਫ ਇਹ ਹੁੰਦਾ ਕਿ ਇਹ ਪਾਕਿਸਤਾਨ ਦਾ ਫਨਕਾਰ ਹੈ ਤੇ ਇਹ ਇੰਡੀਆ। ਉਹ ਮੈਂ ਤਾਂ ਕਹਿੰਦਾ, ਉਹ ਕਹਿੰਦੇ ਇਹ ਦੋਵੇਂ ਪੰਜਾਬ ਦੇ ਫਨਕਾਰ ਨੇ। ਬਿਲਕੁਲ, ਪੰਜਾਬ ਉਹ ਵੀ ਪੰਜਾਬ ਦੇ ਨੇ, ਉਹ ਵੀ ਪੰਜਾਬ। ਕਿਉਂਕਿ ਮੈਂ ਅਕਸਰ ਲੋਕਾਂ ਨਾਲ ਰਾਬਤੇ 'ਚ ਰਹੀਦਾ ਤੇ ਪੁੱਛਦੇ ਆ ਵੀ ਯਾਰ ਉਹ ਜਿਵੇਂ ਤੁਸੀਂ ਸ਼ੋਜ਼ 'ਚ ਬਹਿ ਕੇ ਪੰਜਾਬੀ ਜ਼ੁਬਾਨ ਨੂੰ ਪ੍ਰਮੋਟ ਕਰਦੇ, ਜੇ ਪੰਜਾਬੀ ਦੇ ਵਿੱਚ ਡਾਇਲੌਗ ਡਿਲੀਵਰੀ ਜਾਂ ਕਾਮੇਡੀ ਕਰਦੇ ਹੋ, ਤੇ ਉਧਰ ਵੀ ਲੋਕ ਬੜੇ ਤੁਹਾਨੂੰ ਵੇਖਦੇ ਆ, ਕਦੀ ਮੈਸੇजेस ਵਗੈਰਾ ਇਸ ਤਰ੍ਹਾਂ ਆਉਂਦੇ? ਸਰ ਮੇਰਾ ਆਪਣਾ ਚੈਨਲ ਆ ਅਲਬੇਲਾ ਟੀਵੀ, ਲੋਕ ਬਹੁਤ ਦੇਖਦੇ, ਉਹ ਜ਼ਿਆਦਾ ਟ੍ਰੈਫਿਕ ਹੈ ਹੀ ਉੱਥੋਂ ਦੀ ਆ, ਔਰ ਬੜਾ ਪਿਆਰ ਬੜਾ ਮਾਣ ਦਿੰਦੇ ਹੋ, ਬੜੇ ਮੈਸੇਜ ਆਉਂਦੇ ਉਹਨਾਂ ਦੇ ਕਿ ਤੁਸੀਂ ਇੰਨੀ ਲੇਟ ਵੀਡੀਓ ਕਿਉਂ ਪਾਉਂਦੇ ਹੋ। ਤੁਹਾਨੂੰ ਪਤਾ ਮੈਨੂੰ ਹੋਰ ਵੀ ਬੜੇ ਸਿਆਪੇ ਨੇ, ਤੇ ਅਸੀਂ ਥੀਏਟਰ ਵੀ ਕਰੀਦਾ, ਨਾਲ ਟੀਵੀ ਵੀ ਕਰੀਦਾ। ਇਹ ਤੇ ਕਿ ਸਾਡਾ ਆਪਣਾ ਨਾ, ਜਦੋਂ ਸਾਡੇ ਕੋਲ ਟਾਈਮ ਹੁੰਦਾ ਫਿਰ ਅਸੀਂ ਇਹ ਵੀ ਕਰ ਲਈਦਾ। ਲੋਕਾਂ ਨਾਲ ਰਾਬਤੇ 'ਚ ਰਹਿੰਦੇ ਆ, ਰਾਬਤੇ 'ਚ ਰਹੀਦਾ। ਤੇ ਮੈਂ ਵੀ ਮਤਲਬ ਕਿ ਕਹਿੰਦਾ ਕਿ ਅਸੀਂ 2 ਆ, ਇਹ ਪੰਜਾਬ ਦੀ ਮਿੱਟੀ ਇੱਕੋ ਹੀ ਆ। ਦੇਖੋ ਨਾ ਬਾਰਡਰ ਦੇ ਉੱਤੇ ਤਾਰਾਂ ਲਾਈਆਂ ਵਾ, ਤੇ ਪੰਜਾਬ ਦੀ ਮਿੱਟੀ ਇੱਧਰ ਨਹੀਂ ਆ ਸਕਦੀ, ਹਵਾ ਉੱਡਦੀ ਤੇ ਆ ਨਹੀਂ ਜਾਂਦੀ, ਇੱਧਰੋਂ ਉੱਡਦੀ ਤੇ ਉੱਧਰ ਚਲੀ ਜਾਂਦੀ, ਉਹਦੇ ਤੇ ਕੋਈ ਪਾਬੰਦੀ ਨਹੀਂ। ਤੇ ਇਨਸਾਨ ਵੀ ਤੇ ਮਿੱਟੀ ਦਾ ਹੀ ਬਣਿਆ, ਆ ਜਾਨਾਂ ਨੂੰ ਡੱਕ ਨਹੀਂ, ਇਨਸਾਨਾਂ ਨੂੰ ਡੱਕ। ਹਾਏ ਹਾਏ, ਦੇਖੋ ਨਾ ਮਿੱਟੀ ਆ ਨਾ, ਤੇ ਅਸੀਂ ਵੀ ਮਿੱਟੀ ਦੇ ਪੁਤਲੇ ਬਣੇ ਆ, ਤੇ ਉਹ ਪਤਾ ਨਹੀਂ ਮਤਲਬ ਪਿਆਰ ਮੁਹੱਬਤ ਹੁਣ ਵੱਧ ਰਿਹਾ ਮੇਰੇ ਹਿਸਾਬ ਦੇ ਨਾਲ। ਅੱਛਾ, ਆਉਣ ਵਾਲੇ ਟਾਈਮ ਦੇ ਵਿੱਚ ਜਿਵੇਂ ਚੱਲ ਮੇਰਾ ਪੁੱਤ 2 ਜਾਂ 3 ਹੈ, ਹਾਂਜੀ ਹਾਂਜੀ, ਪਾਕਿਸਤਾਨ ਲੱਗਣ, ਫਿਲਮ ਲੱਗਣ 'ਚ ਜਾਂ ਇੰਡੀਆ ਲੱਗਣ ਦੇ ਵਿੱਚ ਉਹ ਜਦੋਂ ਕਿਤੇ ਸਖਤੀ ਹੁੰਦੀ ਆ, ਇਹ ਮਾਮਲਾਤ ਬਣ ਜਾਂਦੇ। ਉਹ ਪਿਛਲੀ ਵਾਰੀ ਵੀ ਮੈਨੂੰ ਹੋਇਆ ਇਸ ਤਰ੍ਹਾਂ ਦੇ ਮਾਮਲਾਤ। ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡਾ ਜਾਂ ਹੋਰ ਜਿਹੜੇ ਆਰਟਿਸਟ ਨੇ, ਇਹ ਕੋਈ ਜੁਆਇੰਟ ਵੈਂਚਰ ਇਸ ਤਰ੍ਹਾਂ ਦੇ ਕਰਨ ਜਾ ਰਹੇ? ਬਿਲਕੁਲ ਕਰ ਰਹੇ ਜੀ। ਬੜਾ ਮਤਲਬ ਜਿਹੜਾ ਚੱਲ ਮੇਰਾ ਪੁੱਤ, ਕਾਰਜ ਭਾਜੀ ਪ੍ਰੋਡਿਊਸਰ ਨੇ, ਮੇਰੀ ਉਹਨਾਂ ਨਾਲ ਮੁਲਾਕਾਤ ਹੋਈ ਆ। ਜਨਜੋਤ ਭਾਜੀ ਆ ਡਾਇਰੈਕਟਰ, ਔਰ ਅਮਰਿੰਦਰ ਗਿੱਲ, ਹਾਂਜੀ, ਇਹ ਸਾਰੇ ਮਤਲਬ ਕਿ ਬੜੇ ਪਿਆਰ ਵਾਲੇ ਨੇ, ਔਰ ਬੜੇ ਮਤਲਬ ਸੌਫਟ ਲੋਕ ਨੇ। ਗੁਰਸ਼ਬਦ ਉਹਨਾਂ ਦੇ ਨਾਲ, ਹਾਂਜੀ ਹਾਂਜੀ, ਗੁਰਸ਼ਬਦ ਨਾਲ ਕੱਲ ਹੀ ਗੱਲ ਹੋਈ, ਜਾਂਦਾ ਯਾਰ ਮੇਰਾ ਦਿਲ ਬੜਾ ਕਰਦਾ, ਅਸੀਂ ਆਉਣਾ ਸੀ, ਕੋਈ ਮਾਮਲਾਤ ਕਰੋਨਾ ਵਾਲੇ ਹੋ ਗਏ। ਫਿਰ ਉਹ ਭਾਈ ਜਿਹੜੇ ਦਲਜੀਤ ਸਿੰਘ, ਉਹਨਾਂ ਦਾ ਕੀ ਨਾਂ, ਜਿਹੜਾ ਢੋਲ ਵਜਾਉਂਦੇ ਆ, ਉਹਨਾਂ ਦਾ ਹਰਦੀਪ ਗਿੱਲ, ਉਹਨਾਂ ਨਾਲ ਮੇਰੀ ਰੋਜ਼ ਗੱਲ ਹੁੰਦੀ। ਅੱਛਾ ਅੱਛਾ। ਔਰ ਉਹਨਾਂ ਦੀ ਜਿਹੜੀ ਵਾਈਫ ਸਾਡੀ ਭੈਣ ਆ, ਉਹ ਵੀ ਬਹੁਤ ਅੱਛੀ ਫਨਕਾਰ ਆ, ਕਿਆ ਕਹਿੰਦੇ, ਤੇ ਉਹ ਰੋਜ਼ ਗੱਲਾਂ ਬਾਤਾਂ ਹੁੰਦੀਆਂ ਨੇ। ਹੁਣ ਤੇ ਵਿੱਚ ਹੁਣ ਇਹਨੂੰ ਵੀ ਤਾਂ ਖਤਮ ਕਰ ਦਿਓ ਨਾ, ਫਿਰ ਇਹ ਵੀ ਕਿਉਂ ਹੁੰਦੀਆਂ ਗੱਲਾਂ। ਹਾਂ, ਇਹ ਵੀ ਗੱਲ ਹੈ, ਇਹਦੇ 'ਚ ਵੀ ਤਾਰਾਂ ਲਾ ਦਿਓ, ਇਹਦੇ 'ਚ ਵੀ ਤਾਰਾਂ ਲਾ ਦਿਓ। ਇਹ ਤੇ ਹਵਾ 'ਚ ਹੁੰਦੀਆਂ ਨਾ ਗੱਲਾਂ, ਇਹਨੂੰ ਤਾਂ ਨਹੀਂ ਕੋਈ ਰੋਕ ਸਕਦਾ। ਇਹਨੂੰ ਰੋਕ ਉਹ ਅਸੀਂ ਇੱਕ ਖਾਬ ਦੇਖਦੇ ਹੁੰਦੇ ਸੀ ਕਿ ਕਦੀ ਇਕੱਠੇ ਹੋਵਾਂਗੇ, ਕਦੀ ਆਪਣੇ ਪਿੰਡ ਜਾਵਾਂਗੇ। ਉਹ ਵੀ ਸੋਚਦੇ ਸੀ ਕਦੀ ਪਾਕਿਸਤਾਨ ਜਾਵਾਂਗੇ, ਆਪਣਾ ਪਿੰਡ ਵੇਖਾਂਗੇ। ਉਹ ਹੁਣ ਸ਼ੁਰੂ ਹੋ ਗਿਆ। ਕੁਝ ਤੁਹਾਡੇ ਵੀਡੀਓ ਦੀ ਵਜ੍ਹਾ ਤੋਂ ਬਹੁਤ ਲੋਕਾਂ ਨੇ ਦੇਖਿਆ ਆਪਣੀ ਆਪਣੀ ਜਗ੍ਹਾ।
ਹਾਂ ਲੋਕ ਬਹੁਤ ਉਹਨਾਂ ਦੇ ਵਿੱਚ ਚਾਹ ਬੜੀ ਹੈ ਲੋਕਾਂ ਦੇ ਵਿੱਚ ਨਾ, ਇੱਧਰ ਵਾਲਿਆਂ ਨੂੰ ਉੱਧਰ ਦੀ, ਉੱਧਰ ਵਾਲਿਆਂ ਨੂੰ ਇੱਧਰ ਦੀ, ਵੀ ਯਾਰ ਆਪਾਂ ਮਿਲ ਕੇ ਜਾ ਕੇ ਆਪਾਂ ਗੱਲਬਾਤ ਕਰੀ। ਉਹ ਲੋਕ ਕਿੱਦਾਂ ਦੇ ਨੇ, ਉਹਨਾਂ ਦਾ ਰਹਿਣ ਸਹਿਣ ਕਿਵੇਂ ਦਾ ਵਾ? ਉਹ ਜਦੋਂ ਅਸੀਂ ਗਏ ਨਾ ਜੀ, ਆਪਣਾ ਦਲੇਰ ਮਹਿੰਦੀ ਭਾਈ ਦੀ ਬੇਟੇ ਦੀ ਸ਼ਾਦੀ ਸੀ ਦਿੱਲੀ, ਤੇ ਸਹੇਲ ਸਾਹਿਬ ਵੀ ਨਾਲ ਸੀ, ਸਹੇਲ ਅਹਿਮਦ ਸਾਹਿਬ, ਸੈਯਦ ਨੂਰ, 2-4 ਹੋਰ ਸੀ ਬੰਦੇ। ਆਪਣਾ ਇੱਕ ਸਾਡੇ ਬੜੇ ਅੱਛੇ ਸਹਾਫੀ ਨੇ ਸ਼ੋਬੀਜ਼ ਰਿਲੇਟਡ, ਤਾਹਰ ਸਰਵਰ ਮੀਰ ਸਾਹਿਬ, ਵਾਜਿਦ ਖਾਨ ਸੀ। ਤੇ ਅਸੀਂ ਜਦੋਂ ਵਾਪਸੀ ਤੇ ਅੰਮ੍ਰਿਤਸਰ ਤੋਂ ਨਾਸ਼ਤਾ ਕੀਤਾ ਨਾ, ਮੈਂ ਗੱਲ ਕਰਦਾ ਅੰਮ੍ਰਿਤਸਰ ਮੈਨੂੰ ਬੜਾ ਵਧੀਆ ਲੱਗਦਾ ਕਿ ਮੈਂ ਅੰਮ੍ਰਿਤਸਰ ਹੀ। ਅੱਛਾ ਜੀ। ਸਾਡੇ ਵੱਡੇ ਅੰਮ੍ਰਿਤਸਰ ਤੇ ਕਹਿੰਦੇ ਹੀ ਨਾ ਕਹਿਣਾ ਹੀ ਅੰਮ੍ਰਿਤਸਰ। ਅੰਮ੍ਰਿਤਸਰ ਦੇ ਵਿੱਚ ਭਾਈ ਜਦੋਂ ਨਾਸ਼ਤਾ ਕੀਤਾ ਅਸੀਂ, ਇੱਕ ਲੱਸੀ ਦੁਕਾਨ ਸੀ, ਪੂੜੀਆਂ ਨਾਲ ਡੋਜ ਪਾ ਕੇ ਚਨੇ ਵੀ ਦੇ ਰਹੇ ਹਨ। ਤੇ ਉਹ ਸਹੇਲ ਸਾਹਿਬ ਕਹਿੰਦੇ ਕਿ ਯਾਰ ਕਿਤੇ ਸਾਡੀ ਸੁਲ੍ਹਾ ਹੋਵੇ ਨਾ, ਤਾਂ ਮੈਂ ਰੋਜ਼ ਇੱਥੋਂ ਨਾਸ਼ਤਾ ਕਰਕੇ ਸਿੱਧਾ ਕੰਮ ਤੇ ਜਾਵਾਂ। ਅੰਮ੍ਰਿਤਸਰੋਂ ਜਾ ਕੇ। ਹਾਏ ਹਾਏ ਵਾਹ, ਸਹੇਲ ਸਾਹਿਬ ਆਪ ਬੜੇ ਵੱਡੇ ਆਦਮੀ ਨੇ ਜੀ, ਬੜੇ ਵੱਡੇ ਆਰਟਿਸਟ ਨੇ। ਭਾਜੀ ਪੰਜਾਬੀ ਜ਼ੁਬਾਨ ਨੂੰ ਲੈ ਕੇ ਜੇ ਆਪਾਂ ਗੱਲ ਕਰਦੇ ਹਾਂ, ਇਹਦੀ ਪ੍ਰਮੋਸ਼ਨ ਲਈ, ਇਹਦੇ ਵਧਾ ਲਈ, ਸਾਡੀ ਮਾਂ ਬੋਲੀ ਪੰਜਾਬੀ ਜ਼ੁਬਾਨ ਹੈ, ਸਾਡਾ ਇਹਦੇ ਨਾਲ ਨਾਤਾ ਜੁੜਿਆ, ਇਹਨੂੰ ਅਸੀਂ ਕਿਸ ਤਰ੍ਹਾਂ ਐਂਟਰਟੇਨਮੈਂਟ ਇੰਡਸਟਰੀ ਦੀ ਰਾਹੀਂ ਅਸੀਂ ਆਪਣਾ ਮੈਸੇਜ ਜਿਹੜਾ ਨਾ ਲਾਊਡ ਲੋਕਾਂ ਤੱਕ ਪਹੁੰਚਾ ਸਕਦੇ, ਜ਼ਿਆਦਾ ਲੋਕਾਂ ਤੱਕ ਪਹੁੰਚਾ ਸਕਦੇ? ਸਾਨੂੰ ਕਿਹੜੇ ਇਕਦਾਮਾਂ ਦੀ ਲੋੜ ਹੈ? ਤੁਸੀਂ ਤਾਂ ਬਹੁਤ ਵੱਡੇ ਕਰ ਰਹੇ ਜੀ, ਕਿਉਂਕਿ ਜਿਹੜੇ ਵੀ ਤੁਸੀਂ ਉਰਦੂ ਸ਼ੋਅ 'ਚ ਪੈ ਕੇ ਪੰਜਾਬੀ ਬੋਲੀ ਹੈ ਔਰ ਲੋਕੀ ਕਬੂਲ ਕਰ ਰਹੇ, ਬੜੀ ਅੱਛੀ ਕਬੂਲ ਕਰਦੇ। ਤੇ ਮੈਂ ਤਾਂ ਇਹੀ ਕਹਾਂਗਾ ਕਿ ਸਾਨੂੰ ਆਪਣੇ ਬੱਚਿਆਂ ਨਾਲ, ਆਪਣੇ ਘਰ ਦੇ ਵਿੱਚ ਪੰਜਾਬੀ ਬੋਲਣੀ ਚਾਹੀਦੀ ਹੈ, ਆਪਣੇ ਦੋਸਤਾਂ ਨਾਲ, ਆਪਣੇ ਭੈਣ ਭਰਾਵਾਂ ਨਾਲ, ਤਾਂ ਕਿ ਪੰਜਾਬੀ ਜ਼ੁਬਾਨ ਜ਼ਿੰਦਾ ਰਵੇ। ਹਾਂ, ਅਗਰ ਕਿਤੇ ਗੋਰਾ ਹੈ ਤਾਂ ਉਹਨਾਂ ਇੰਗਲਿਸ਼ ਬੋਲੋ, ਕੋਈ ਚਾਈਨੀਜ਼ ਉਹਨਾਂ ਚਾਈਨੀਜ਼ ਬੋਲੋ, ਸਿੱਖੋ ਸਾਰਾ ਕੁਝ, ਸਿੱਖੋ ਸਾਰੀ ਜ਼ੁਬਾਨ, ਲੇਕਿਨ ਆਪਣੀ ਜ਼ੁਬਾਨ ਨਾ ਆਪਣੀ ਜ਼ੁਬਾਨ ਨਾ ਛੱਡੋ। ਜਦੋਂ ਅਸੀਂ ਆਪਣੀ ਜ਼ੁਬਾਨ ਛੱਡ ਕੇ ਅਗਲੇ ਪਾਸੇ ਤੁਰਾਂਗੇ, ਉਹ ਫਿਰ ਸਾਨੂੰ ਸਾਰਾ ਕੁਝ ਭੁੱਲ ਜਾਵਾਂਗੇ ਅਸੀਂ, ਫਿਰ ਪਿਛਲਾ ਸਾਰਾ ਹੀ ਭੁੱਲ ਗਿਆ। ਅੱਛਾ ਭਾਜੀ, ਗੱਲਾਂ ਬਾਤਾਂ ਆਪਾਂ ਕਰਨੇ ਸੀ ਪੰਜਾਬ ਦੀਆਂ, ਵੀ ਪੰਜਾਬੀ ਜ਼ੁਬਾਨ ਦੇ ਵਧਾਅ ਨੂੰ ਆਪਾਂ ਕਿਸ ਤਰ੍ਹਾਂ ਮੌਸਰ ਤਰੀਕੇ ਦੇ ਨਾਲ ਆਪਣੀ ਆਵਾਜ਼ ਨੂੰ ਅੱਗੇ ਪਹੁੰਚਾ ਸਕਦੇ। ਤੇ ਆਪਣੇ ਚੈਨਲ ਦੀ ਰਾਹੀਂ ਤੁਸੀਂ, ਅਸੀਂ ਸਾਰੇ, ਹੁਣ ਉਹ ਤੇ ਦੌਰ ਰਹਿ ਨਹੀਂ ਗਿਆ ਵੀ ਇੱਕ ਵੱਡਾ ਹੈਡ ਬੈਠਾ ਇੱਕ ਚੈਨਲ ਦਾ ਤੇ ਉਹਨੇ ਜੋ ਇਨਸਟਰਕਸ਼ਨ ਦੇਣੀ ਉੱਤੇ ਚੱਲਣਾ। ਇਹ ਤੇ ਆਪੋ ਆਪਣਾ ਸਾਰਾ ਕੁਝ ਆ। ਇਹਦੇ ਤੇ ਅਸੀਂ ਆਪਣੇ ਚੈਨਲ ਦੀ ਰਾਹੀਂ, ਜਿੰਨਾ ਸੋਸ਼ਲ ਮੀਡੀਆ ਦੇ ਰਾਹੀਂ, ਉਹਦੇ ਰਾਹੀਂ ਅਸੀਂ ਆਪਣੀ ਜ਼ੁਬਾਨ ਦੇ ਵਿੱਚ, ਆਪਣੀ ਮਾਂ ਬੋਲੀ ਪੰਜਾਬੀ ਜ਼ੁਬਾਨ ਦੇ ਵਿੱਚ ਕੰਟੈਂਟ ਨੂੰ, ਅਸੀਂ 8-10 ਸਾਲ ਹੋ ਗਏ, ਆਫਤਾਬ ਸਾਹਿਬ ਨਾਲ ਵੀ ਕੰਮ ਕੀਤਾ, ਸਾਰੇ ਚੈਨਲਾਂ ਤੇ ਜਿਹੜੇ ਵੱਡੇ ਵੱਡੇ ਉਰਦੂ ਚੈਨਲ ਸੀ ਜਿੱਥੇ ਪੰਜਾਬੀ ਬੋਲੀ ਨਹੀਂ ਸੀ ਜਾਂਦੀ, ਅਸੀਂ ਉੱਥੇ ਬਹਿ ਕੇ ਪੰਜਾਬੀ ਜੋਕਸ, ਪੰਜਾਬੀ 'ਚ ਗੱਲਾਂ, ਪੰਜਾਬੀ 'ਚ ਲੋਕਾਂ ਨੂੰ ਇੰਟਰਟੇਨ ਕਰਨ ਲੱਗ ਪਏ। ਔਰ ਉਹਨਾਂ ਦੇ ਸ਼ੋਅ ਦੀ ਰੇਟਿੰਗ ਇੱਥੇ ਆ ਗਈ, ਉੱਤੇ ਟ੍ਰੈਂਡ ਬਣ ਗਿਆ। ਅਗਰ ਇੱਥੇ ਹੀ ਚਲੇ ਜਾਂਦੇ ਤੇ ਉਹਨਾਂ ਨੇ ਕਹਿਣਾ ਭਾਈ ਆਪ ਜਾਏ ਘਰ, ਕਿੱਥੋਂ ਆ ਗਏ ਤੁਸੀਂ ਭਾਈ, ਪੰਜਾਬੀ ਨਹੀਂ ਬੋਲਣੀ ਅਸੀਂ। ਉਹ ਪੰਜਾਬੀ ਨੇ ਬੜਾ ਸਪੋਰਟ ਕੀਤਾ ਉਸ ਚੈਨਲਾਂ ਨੂੰ, ਅੱਜ ਲੱਖਾਂ ਰੁਪਈਏ ਲੈ ਰਹੇ ਸਾਰੇ। ਕਿਉਂਕਿ ਪਾਕਿਸਤਾਨ ਦੇ ਵਿੱਚ ਤਕਰੀਬਨ ਕੋਈ 12 ਤੋਂ 13 ਕਰੋੜ ਦੀ ਆਬਾਦੀ ਹੈ ਜਿਹੜੀ ਪੰਜਾਬੀ ਬੋਲਣ। ਪੰਜਾਬੀ ਬਿਲਕੁਲ, ਸਾਡਾ ਪੰਜਾਬ ਵੱਡਾ ਨਾ, ਵੱਡਾ ਪੰਜਾਬ, ਉਹ ਚੜ੍ਹਦਾ ਪੰਜਾਬ, ਲਹਿੰਦਾ ਪੰਜਾਬ। ਉਧਰ ਤੇ 3 ਕਰੋੜ ਹੈ ਸਿਰਫ ਪੰਜਾਬ ਦੇ ਵਿੱਚ ਜਿਹੜੇ ਪੰਜਾਬੀ ਬੋਲਣ ਵਾਲੇ। ਸਾਡੇ ਤੇ ਬਹੁਤ ਵੱਡੀ ਆਬਾਦੀ ਹੈ। ਇੰਡਸਟਰੀ ਦੀ ਜੇ ਗੱਲ ਕਰਦੇ ਆ ਵੀ ਜਿੱਥੇ 3 ਕਰੋੜ ਤੇ 13 ਕਰੋੜ, ਉਹਨਾਂ ਦੀ ਇੰਡਸਟਰੀ ਦੀ ਹਾਈਪ ਕਿੱਥੇ ਆ ਤੇ ਅਸੀਂ ਪੰਜਾਬ ਵਾਲੇ ਕਿੱਥੇ ਆ? ਬਿਲਕੁਲ, ਉਹਨਾਂ ਨੇ ਇੱਕ ਇੰਡਸਟਰੀ ਵਾਕਈ ਅਸੀਂ ਕਾਮਯਾਬ ਬਣਾ ਲਈ ਹੈ। ਉੱਥੇ ਦਾ ਮੈਨੂੰ ਲੱਗਦਾ ਹਰ ਘਰ 'ਚੋਂ ਇੱਕ ਸਿੰਗਰ ਉੱਠ ਰਿਹਾ, ਬਹੁਤ ਅੱਛੇ ਅੱਛੇ ਗਾਣੇ ਉਹਨਾਂ ਦੇ। ਜਿਸ ਤਰ੍ਹਾਂ ਤੁਸੀਂ ਦੇਖ ਲਓ ਕਿ ਉਰਦੂ ਗਾਣਾ ਸੁਣਨ ਲਈ ਉਧਰੋਂ ਘੱਟ ਹੀ ਲੱਭਦਾ ਹੀ ਨਹੀਂ, ਤੇ ਪੰਜਾਬੀ ਗਾਣਾ ਤੇ ਇਹੋ ਜਿਹਾ ਆ ਰਿਹਾ ਜੀ, ਸਿੱਧੂ ਮੂਸੇ ਵਾਲਾ ਜੀ, ਉਹ ਤੱਕ ਪਾਈ ਆਉਂਦਾ, ਹਾਏ ਹਾਏ ਇਹ ਫਲਾਣਾ ਜੀ, ਇਹ ਫਲਾਣਾ। ਇੱਕ ਕਾਕਾ ਆ ਗਿਆ ਸੀ, ਕਾਕਾ ਉਹਦਾ ਨਾਮ, ਕਾਕਾ। ਉਹ ਆਪਾਂ ਕਹਿੰਦੇ ਨੇ ਉਹ ਕਾਕਾ ਗੱਲ ਸੁਣ। ਸਿੱਧੂ ਦੀ ਗੱਲ ਕਰ ਲਓ, ਉਹ ਆਪਣੇ ਪਿੰਡ ਤੋਂ ਹੀ ਸਾਰਾ ਕੁਝ ਡੀਲ ਕਰਦਾ, ਮੂਸੇ ਵਾਲੇ ਤੋਂ। ਮੂਸਾ ਉਹਦਾ ਪਿੰਡ, ਮੂਸੇ ਵਾਲਾ ਉਹਦਾ ਪਿੰਡ, ਮੂਸੇ ਵਾਲਾ ਦਾ ਪਿੰਡ। ਉਹ ਗੱਲ ਕਰ ਰਹੇ ਸੀ ਵੀ 13 ਕਰੋੜ ਦੀ ਆਬਾਦੀ ਦੇ ਵਿੱਚ ਸਾਡੀ ਫਿਲਮ ਇੰਡਸਟਰੀ, ਸਾਡੀ ਮਿਊਜ਼ਿਕ ਇੰਡਸਟਰੀ ਕਿਉਂ ਪਿੱਛੇ ਆ, ਤੇ ਇਹਨੂੰ ਕਿਵੇਂ ਅਸੀਂ ਅੱਗੇ ਲੈ ਕੇ ਜਾ ਸਕਦੇ? ਹਾਲਾਂਕਿ ਇਹੀ ਪੰਜਾਬ ਸੀਗਾ ਜਿੱਥੇ ਉਰਦੂ ਫਿਲਮ ਵੀ ਕਾਮਯਾਬ ਬਣਦੀ ਸੀ, ਔਰ ਪੰਜਾਬੀ ਫਿਲਮ ਤੇ ਫਿਰ ਪਿੱਛੇ ਸੁਲਤਾਨ ਰਾਏ ਸਾਹਿਬ ਪੰਜਾਬ ਦੀ ਪੰਜਾਬੀ ਫਿਲਮ ਗੰਡਾਸਾ ਫੜ ਕੇ ਖਲੋਤੇ ਦੇਖ ਲਓ, ਲੇਕਿਨ ਲੋਕ ਉਹਨਾਂ ਨੂੰ ਪਸੰਦ ਕਰਦੇ ਸੀ। ਲੇਕਿਨ ਇਹ ਨਹੀਂ ਕਿ ਅਸੀਂ ਗੰਡਾਸੇ ਵਾਲ ਨਹੀਂ ਨਾ ਦੇਖਣਾ, ਅਸੀਂ ਵੀ ਕਿੰਨੇ ਬੰਦੇ, ਅਸੀਂ ਦੇਖਣਾ ਕਿ ਇਹ ਮਤਲਬ ਅੱਛਾਈ ਵਾਸਤੇ ਕਰ ਰਿਹਾ ਸਾਰਾ ਕੁਝ। ਇੱਕ ਜਿਹੜਾ ਵਿਲਨ ਹੁੰਦਾ ਜ਼ਾਹਰ ਹੈ ਉਹ ਵੀ ਪਾਰਟ ਕਰਦਾ ਹੈ ਕਿ ਵਿਲਨ ਦਾ ਕੰਮ ਹੈ ਕਿ ਬੁਰਾਈ ਫਲਾਣੀ ਮਾਸ਼ਰੇ 'ਚ, ਹੀਰੋ ਦਾ ਕੰਮ ਹੁੰਦਾ ਕਿ ਅੱਛਾਈ ਲਿਆਉਣੀ। ਤੇ ਉਹ ਹੀਰੋ ਦੇ ਤੌਰ ਤੇ ਪੰਜਾਬੀ ਫਿਲਮ ਐਸੀ ਬਣੀ ਹੈ, ਜਿਹੜਾ ਸਾਡਾ ਪੰਜਾਬ ਦਾ ਕਲਚਰ ਹੈ, ਜਿੱਦਾਂ ਪਗੜੀ ਸੰਭਾਲ ਜੱਟਾ, ਧੀਆਂ ਨਮਾਣੀਆਂ, ਚੂੜੀਆਂ, ਮੰਜੀ ਕਿੱਥੇ ਡਾਵਾਂ, ਮਤਲਬ ਇਹ ਉਰਦੂ 'ਚ ਤਾਂ ਨਹੀਂ ਨਾ ਬਣ ਸਕਦੀਆਂ। ਇਹ ਸਾਰੀਆਂ ਪੰਜਾਬ ਦੀਆਂ ਫਿਲਮਾਂ ਹੋਈਆਂ, ਸਾਲਾ ਸਾਹਿਬ, ਸ਼ੇਰ ਖਾਂ, ਸਾਰੀਆਂ ਫਿਲਮ, ਮਲੰਗੀ ਬਿਲਕੁਲ ਐਸੀ ਫਿਲਮ ਬਣੀ ਇੱਥੇ ਪੰਜਾਬ। ਮੌਲਾ ਜੱਟ, ਹਾਂਜੀ, ਉਹ ਅੱਜ ਵੀ ਉਧਰਲੇ ਪੰਜਾਬ ਵਾਲੇ ਮੌਲਾ ਜੱਟ, ਮੈਂ ਕਹਿੰਦਾ ਅੱਜ ਵੀ ਕਈ ਆਰਟਿਸਟ ਆਪ ਇੰਡੀਆ ਦੇ ਵਿੱਚ ਪੰਜਾਬ 'ਚ ਜਿਹੜੇ ਮੁਸ਼ਫਕ ਰੈਸ਼ੀ ਸਾਹਿਬ ਦੀ ਕਾਪੀ ਕਰਦੇ ਆ, ਔਰ ਮੰਨਦੇ ਆ, ਕਹਿੰਦੇ ਜੀ ਅਸੀਂ
ਵਾਕਈ ਉਹਨਾਂ ਦੇ ਫੋਲੋਵਰ ਆ। ਅੱਛਾ ਭਾਜੀ, ਇੰਡਸਟਰੀ ਥੱਲੇ ਆਉਣ ਦਾ ਇਹ ਇਨਵੈਸਟਰ ਨਹੀਂ ਹੈਗੇ, ਪੈਸਾ ਲਾਉਣ ਵਾਲੇ ਲੋਕ ਨਹੀਂ ਹੈਗੇ, ਜਾਂ ਪੰਜਾਬੀ ਜ਼ੁਬਾਨ ਤੇ ਕੰਮ ਨਹੀਂ ਕਰਨਾ ਚਾਹੁੰਦੇ? ਇਹਦੀ ਵਜ੍ਹਾ ਕੀ ਹੈ? ਵਜ੍ਹਾ ਇਹ ਭਾਜੀ ਸਰਕਟ ਸਾਡਾ ਬੜਾ ਛੋਟਾ ਹੈ। ਫਿਲਮ ਹੁਣ ਬਹੁਤ ਮਹਿੰਗੀ ਬਣਦੀ ਹੈ, ਇੰਨੇ ਪੈਸੇ ਨਾ ਇਕੱਠੇ ਨਹੀਂ ਹੁੰਦੇ। ਉਹ ਤੋਂ ਸਿਨੇਮੇ ਤੇ ਖਤਮ ਹੋ ਗਿਆ ਕਾਫੀ, ਤੁਹਾਨੂੰ ਪਤਾ ਕਿੰਨਾ ਸਿਨੇਮਾ ਹੁੰਦਾ, ਲੇਕਿਨ ਹੁਣ ਦੂਸਰੀਆਂ ਸਕਰੀਨਾਂ ਵੀ ਆ ਗਈਆਂ ਨੇ ਜਿਹਦਾ 300 400 ਸੀਟ ਦਾ ਹਾਲ ਬਣਾਏ ਨੇ ਉਹਨਾਂ ਨੇ। ਤੁਸੀਂ ਇੱਕ ਜਗ੍ਹਾ ਤੇ ਚਲੇ ਜਾਓ 6 ਫਿਲਮਾਂ ਲੱਗੀਆਂ, ਉਹ ਜਿਹਨੂੰ ਸਨੀ ਪੈਕਸ ਕਹਿੰਦੇ ਆ, ਤੇ ਉਹ ਸਾਰਾ ਹੀ ਆ, ਲੇਕਿਨ ਕੋਈ ਜ਼ਰੂਰਤ ਨਹੀਂ ਕਰ ਰਿਹਾ। ਅੱਗੇ 2-4 ਬੰਦਿਆਂ ਨੇ ਪੈਸੇ ਪੂਸੇ ਘਟਾ ਕੇ ਬਹਿ ਗਏ ਨੇ, ਫਿਰ ਉਹ ਫਿਲਮ ਇੰਡਸਟਰੀ ਸਾਰੀ ਖਤਮ ਹੋਈ ਆ। ਕੋਈ 2 ਨੰਬਰੀ ਵਿੱਚ ਆ ਗਈ, ਕੋਈ ਬਦਮਾਸ਼ ਵੜ ਗਏ, ਕੋਈ ਇੱਧਰੋਂ ਕੋਈ ਉੱਧਰੋਂ, ਤੇ ਉਹ ਅੱਗੋਂ ਕੰਮ ਟੁਰਿਆ ਹੀ ਨਹੀਂ। ਜਾਂ ਉਹ ਵੀ ਇਦਾਂ ਹੋਇਆ ਵੀ ਇੱਕ ਬੰਦੇ ਨੇ ਆਖਿਆ ਵੀ ਆਹ ਮੇਰੀ ਬਰਾਦਰੀ ਹੈ ਬਈ, ਇੱਥੇ ਫਿਲਮ ਬਣਾ ਦੇ ਸਾਰਾ ਕੁਝ। ਇਹ ਵੀ ਹੈ ਬਾਕੀ ਅਸੀਂ ਇਹਨੂੰ ਬਿਹਤਰੀ ਵੱਲ ਲਿਜਾ ਸਕਦੇ ਹਾਂ। ਜਾ ਸਕਦੀ ਆ। ਦੇਖੋ ਨਾ, ਉਹ ਆਪਣਾ ਚੜ੍ਹਦਾ ਪੰਜਾਬ ਵਾਲੇ ਕਿੱਡੀ ਸੋਹਣੀ ਫਿਲਮ ਬਣਾਉਂਦੇ ਆ, ਉਹਦੇ ਚ ਸਾਡਾ ਕਲਚਰ ਹੁੰਦਾ ਪੂਰਾ। ਇਸ ਦੌਰ ਦੇ ਵਿੱਚ ਮੰਜੀ ਬਿਸਤਰੇ ਫਿਲਮ ਬਣੀ ਆ, ਮੰਜੀ ਬਿਸਤਰੇ, ਅੰਗਰੇਜ਼ ਬੜੀ ਫਿਲਮ, ਬਾ ਕਮਾਲ ਫਿਲਮਾਂ ਬਣੀਆਂ ਨੇ। ਮੈਂ ਜਿੰਨੀਆਂ ਹੀ ਫਿਲਮਾਂ ਅਸੀਂ ਦੇਖੀ ਦੀਆਂ ਸਾਰੀਆਂ ਹੀ ਸ਼ਾਮ ਨੂੰ ਆ ਕੇ ਦੇਖੀਦਾ। ਕੋਈ ਪੰਜਾਬ ਦੀ ਨਵੀਂ ਫਿਲਮ ਆਈ ਔਰ ਬੜੀ ਬੜੀ ਅੱਛੀ ਗੱਲ ਕਰਦੇ ਨੇ। ਘੁੱਗੀ ਭਾਜੀ ਬੜਾ ਅੱਛਾ ਗੱਲ ਕਰਦੇ ਨੇ। ਤੇ ਹਾਲਾਂਕਿ ਇੱਧਰ ਕਾਮੇਡੀ ਬਹੁਤ ਜ਼ਿਆਦਾ ਹੈਗੀ ਹੈ, ਕਾਮੇਡੀ ਜ਼ਿਆਦਾ, ਲੇਕਿਨ ਕੀ ਇਹ ਕੋਈ ਜ਼ਰੂਰਤ। ਹੁਣ ਇੱਕ ਫਿਲਮ ਮੈਂ ਕੀਤੀ ਆਗਾ ਸਾਹਿਬ, ਮੈਂ ਠਾਕਰ, ਉਹ ਆਪਣਾ ਤੇਰੇ ਬਾਜਰੇ ਦੀ ਰਾਖੀ, ਸੈਯਦ ਨੂਰ ਡਾਇਰੈਕਟਰ ਹੈ। ਉਹ ਕਰੋਨਾ ਦੀ ਵਜ੍ਹਾ ਤੋਂ ਨਹੀਂ ਲਾ ਰਹੇ, ਉਹ ਡਰੇ ਨੇ ਕਿ ਇੰਨੇ ਪੈਸੇ ਲਾਏ ਨੇ, ਉਹ ਨਾ ਵੇ ਲਾਈਏ ਕੋ ਆਵੇ ਨਾ ਵੇਖਣ। ਚਲੋ ਜੀ, ਰੱਬ ਸੁਣਾ ਖਿਆਲ ਕਰੇ ਆਪਣੀ ਇੰਡਸਟਰੀ ਦੀ, ਮਿਊਜ਼ਿਕ ਇੰਡਸਟਰੀ ਕਹੀਏ, ਫਿਲਮ ਇੰਡਸਟਰੀ ਕਹਿ ਲਈਏ। ਮੈਂ ਕਹਿੰਦਾ ਜੀ, ਚੜ੍ਹਦਾ ਪੰਜਾਬ ਤੇ ਲਹਿਦਾ ਪੰਜਾਬ ਇੱਕੋ ਹੀ ਚੀਜ਼ ਆ। ਇਹਨਾਂ ਨੂੰ ਚਾਹੀਦਾ ਸਾਡੀਆਂ ਫਿਲਮਾਂ 'ਚ ਕੰਮ ਕਰਨਾ, ਸੀ ਉਹਨਾਂ ਦੀਆਂ ਉਹਨਾਂ ਦੀ ਗੱਲ। ਇਹ ਦੂਰੋਂ ਇੱਕ ਦੂਜੇ ਵੱਲ ਵੇਖਦੇ ਆ, ਉਹ ਵੇਖਦੇ ਹਲਵੇਲੇ ਹੋਣਾ ਨੂੰ, ਅਮਾਨਤ ਚੈਨਲ ਹੋਣਾ ਨੂੰ, ਆ ਮੋਬਾਈਲਾਂ ਤੇ। ਅਸੀਂ ਤੇ ਹੁਣ ਉਹਨਾਂ ਦਾ ਇਹ ਵੀ ਸਫ਼ਰ ਮੁਕਾਤਾ। ਇੱਧਰ ਆਪਣਾ ਜਿਹੜਾ ਰਸਤਾ ਖੁੱਲਿਆ, ਕੋਰੀਡੋਰ ਖੁੱਲਿਆ, ਕਰਤਾਰਪੁਰ ਕੋਰੀਡੋਰ, ਹਾਂ, ਤੇ ਉੱਥੇ ਆ ਕੇ ਤੇ ਅਸੀਂ ਮਿਲ ਸਕਦੇ ਹਾਂ। ਉੱਥੇ ਮਿਲ ਸਕਦੇ, ਉੱਥੇ ਤੇ ਨਹੀਂ ਕੋਈ ਰੋਕ ਸਕਦਾ, ਉੱਥੇ ਨਹੀਂ ਰੋਕ ਸਕਦਾ। ਦੇਖੋ ਨਾ, ਉਹਨਾਂ ਦੀ ਗੁਰੂਆਂ ਦੀ ਧਰਤੀ ਆ, ਕਿੰਨੀ ਮੁਬਾਰਕ ਵਾਲੀ ਆ ਕਿ ਉੱਥੇ ਅਸੀਂ ਮਿਲ ਸਕਦੇ ਹਾਂ ਸਾਰੇ। ਮਿਲ ਸਕਦੇ, ਬਿਲਕੁਲ ਮਿਲ ਸਕਦੇ। ਮਜ਼ਹਬੀ ਤੌਰ ਤੇ ਵੀ ਉਹਨਾਂ ਦੀ ਜੁੜਤ ਇੱਧਰ ਜ਼ਿਆਦਾ, ਬਹੁਤ ਜ਼ਿਆਦਾ। ਉਹ ਬਹੁਤ ਪਸੰਦ ਕਰਦੇ ਆ ਜੀ ਆਪਣੇ ਇੱਧਰ ਵਾਲੇ ਖਿੱਤੇ ਨੂੰ, ਪੰਜਾਬ ਨੂੰ। ਹਾਂਜੀ, ਉਹ ਕਹਿੰਦੇ ਜੀ ਸਾਨੂੰ ਤੁਹਾਡੀ ਜ਼ੁਬਾਨ ਬਹੁਤ ਵਧੀਆ ਲੱਗਦੀ। ਅਸੀਂ ਕਹਿੰਦੇ ਅਸੀਂ ਸਾਨੂੰ ਤੁਹਾਡੀ ਬਹੁਤ ਵਧੀਆ ਇਸ ਤੋਂ ਲੱਗਦੀ ਨਾ, ਅਸੀਂ ਹੈ ਇੱਕੋ ਕੁਛ ਹੈ, ਇੱਕ ਦੂਜੇ ਨੂੰ ਅਸੀਂ ਚੰਗੇ ਲੱਗਦੇ ਆ। ਖਾਸ ਕਰ ਫੈਸਲਾਬਾਦ ਦੇ ਵਿੱਚ ਤੇ ਹੁਸ਼ਿਆਰਪੁਰ, ਜਲੰਧਰ ਬਹੁਤ ਬੈਠਾ। ਇਸੇ ਤਰ੍ਹਾਂ ਜਿਵੇਂ ਤੁਸੀਂ ਅੰਮ੍ਰਿਤਸਰ ਦੇ ਹੋ ਤੇ ਕਿੱਥੇ ਕਿੱਥੇ ਖਿਲਰ ਕੇ ਸਾਰੇ ਲੋਕ ਬੈਠੇ। ਭਾਜੀ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਟਾਈਮ ਦਿੱਤਾ। ਹੋਪਫੁਲੀ ਜਿਵੇਂ ਆਪਾਂ ਗੱਲਾਂ ਬਾਤਾਂ ਕਰਨ ਰਹੇ ਸਾਂ, ਆਉਣ ਵਾਲੇ ਟਾਈਮ ਦੇ ਵਿੱਚ ਇੱਧਰ ਦੀ ਇੰਡਸਟਰੀ ਜਿਹੜੀ ਆ ਜਾਂ ਉੱਧਰ ਦੀ ਇੰਡਸਟਰੀ ਜਿਹੜੀ, ਜਦੋਂ ਮਿਲ ਕੇ ਇੱਕ ਚੈਨ ਬਣ ਜਾਏਗੀ, ਚੱਲਣਗੇ ਤੇ ਬੁਲੰਦੀਆਂ ਤੱਕ ਪਹੁੰਚਣਗੇ। ਜਿਸ ਤਰ੍ਹਾਂ ਚੱਲ ਮੇਰਾ ਪੁੱਤ 1, ਉਸ ਤੋਂ ਬਾਅਦ 2, 3 ਬਣੀ, ਇਸ ਤਰ੍ਹਾਂ ਦੀਆਂ ਹੋਰ ਮੂਵੀਆਂ ਜਾਂ ਗਾਣੇ। ਗਿੱਪੀ ਭਾਜੀ ਆਏ ਸੀ, ਉਹ ਵੀ ਉਦੋਂ ਵਾਅਦਾ ਕਰਕੇ ਗਏ ਸੀ ਵੀ ਜ਼ਰੂਰ ਅਸੀਂ ਕੋਲੈਬੋਰੇਟ ਕਰਕੇ। ਨਹੀਂ, ਗਿੱਪੀ ਭਾਜੀ ਨੇ ਫਿਲਮ ਬਣਾਈ ਆ, ਉਹਦੇ ਚ ਗਏ ਨੇ ਸਾਡੇ ਇੱਥੋਂ ਕਲਾਕਾਰ ਕੰਮ ਕਰ ਰਹੇ। ਆਪਨੂੰ ਪਤਾ ਪਾਣੀ ਚ ਮਧਾਣੀ ਹੈ ਫਿਲਮ, ਪਤਾ ਨਹੀਂ ਕੀ ਨਾਮ, ਪਾਣੀ ਚ ਮਧਾਣੀ, ਬਿਲਕੁਲ। ਉਹਦੇ ਚ ਆਪਣੇ ਕਾਫੀ ਆਰਟਿਸਟ ਪਾਕਿਸਤਾਨ ਤੋਂ ਉਹਨਾਂ ਨੇ ਲੈ ਰਿਲੀਜ਼ ਨਹੀਂ ਨਾ ਕੀਤੀ। ਉਹੀ ਗੱਲ ਕਰਨੇ ਵੀ ਉਹਨਾਂ ਨੇ ਟਾਈਮ ਦੇ ਵਿੱਚ ਦੂਰੀਆਂ ਹੋਰ ਨੇੜਤਾ ਇਹਨਾਂ ਤੇ ਵੱਜ ਜਾਏਗੀ। ਕਰੋਨਾ ਨਾ ਹੁੰਦਾ ਤੇ ਹੁਣ ਤੇ ਬਹੁਤ ਅੱਗੇ ਕੰਮ ਨਿਕਲ ਜਾਣਾ। ਕਰੋਨਾ ਲੈ ਕੇ ਬਹਿ ਗਏ 3 ਸਾਲ ਦੇ। ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ। ਕਰੋਨਾ ਆਪ ਨਹੀਂ ਬੈਠਾ, ਸਾਨੂੰ ਲੈ ਕੇ ਬਹਿ ਗਿਆ ਸਾਨੂੰ। ਤੇ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਜਿਹੜੇ ਸਾਡੇ ਨਾਲ ਜੁੜੇ। ਉਮੀਦ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਤੁਹਾਨੂੰ ਵਧੀਆ ਲੱਗਾ ਹੋਏਗਾ। ਇਸ ਤਰ੍ਹਾਂ ਦੀਆਂ ਸ਼ਖਸੀਅਤ ਨਾਲ ਜਿਨ੍ਹਾਂ ਨਾਲ ਤੁਸੀਂ ਮਿਲਣਾ ਚਾਹੁੰਦੇ ਜੇ, ਗੱਲ ਕਰਨਾ ਚਾਹੁੰਦੇ ਜੇ, ਉਹਨਾਂ ਬਾਰੇ ਸੁਣਨਾ ਚਾਹੁੰਦੇ ਜੇ, ਉਹਨਾਂ ਨੂੰ ਵੇਖਣਾ ਚਾਹੁੰਦੇ ਜੇ, ਉਹਨਾਂ ਨਾਲ ਗੱਲਬਾਤ ਕਰਕੇ ਤੁਹਾਡੇ ਤੱਕ ਸ਼ੇਅਰ ਕਰਦੇ ਰਹਾਂਗੇ। ਇਜਾਜ਼ਤ ਚਾਹੁੰਦੇ ਹਾਂ, ਮਿਲਦੇ ਹਾਂ ਫਿਰ। ਰੱਬ ਰੱਖ।